ਨੁਕਸਾ ਹੈਗਾ ਜੀ ਅੱਖਾਂ ਦੀ ਚਿੱਟੇ ਮੋਤੀਏ ਤੇ ਕਾਲੇ ਮੋਤੀਏ ਦਾ। ਚਿੱਟੇ ਦਾ ਤਾਂ ਬਹੁਤ ਦਵਾਈਆਂ ਹੋਣਗੀਆਂ ਬਟ ਇਹਦੇ ਨਾਲ ਦੀ ਨਹੀਂ ਹੈਗੀ। ਪਰ ਅੱਜ ਤੁਹਾਨੂੰ ਮੈਂ ਕਾਲੇ ਮੋਤੀਏ ਵਾਲੀ ਵੀ ਦੇ ਜਾਣੇ ਜਿਹੜੇ ਕਿ ਡਾਕਟਰ ਕਹਿੰਦੇ ਆਪਰੇਸ਼ਨ ਨਾਲ ਠੀਕ ਹੋਊਗਾ, ਬਿਨਾਂ ਆਪਰੇਸ਼ਨ ਤੋਂ ਠੀਕ ਨਹੀਂ ਹੋਊਗਾ। 1 ਮਹੀਨੇ ਦੇ ਵਿੱਚ ਜੇ ਕਾਲਾ ਮੋਤੀਆ ਨਾ ਉਤਰੇ ਨਾ ਫਿਰ ਮੇਰੇ ਫੋਨ ਤੇ ਗੱਲ ਕਰ ਲਿਓ। ਬੜੀ ਵੱਡੀ ਗੱਲ ਕਰ ਰਹੇ ਹੋ, ਵੀਡੀਓ ਚੱਲ ਰਹੀ। ਮੈਂ ਕਿਹੜਾ ਪੈਸੇ ਲੈ ਰਿਹਾ, ਮੈਂ ਫ੍ਰੀ ਦੱਸਣਾ। ਦੇਖੋ ਜੇ ਚਿੱਟੇ ਮੋਤੀ ਦੀ ਦਵਾਈ ਆ, ਨੁਕਸਾ ਨੋਟ ਕਰ ਲਓ। ਚਿੱਟੇ ਮੋਤੀਏ ਵਾਸਤੇ ਪਹਿਲੀ ਗੱਲ ਤਾਂ ਪਾਣੀ ਨਹੀਂ ਵਰਤਣਾ। 1 ਬੋਤਲ ਪੂਰੇ ਪਿਓਰ ਗੁਲਾਬ ਜਲ ਦੀ 1 ਬੋਤਲ ਹੋ ਗਈ। ਉਹ 1 ਬੋਤਲ ਦੇ ਵਿੱਚ ਪੁਦੀਨੇ ਦਾ ਸੱਤ ਪਾਉਣਾ ਜੀ ਆਪਾਂ, ਨਾਪ ਕੇ ਤੋਲ ਕੇ 6 ਗ੍ਰਾਮ। ਠੀਕ ਆ। ਬੰਸਲੋਚਨ ਅਸਲੀ ਹੋਵੇ, ਉਹ ਨਾ ਖਾਕੀ ਜਿਹੇ ਰੰਗ ਦਾ ਹੁੰਦਾ, ਜਿਸ ਤਰ੍ਹਾਂ ਦਾ ਆ ਸਾਡੇ ਸਨਮਾਈਕੇ ਦਾ ਕਲਰ ਆ। ਬਿਲਕੁਲ ਚਿੱਟਾ ਨਹੀਂ ਹੋਣਾ ਚਾਹੀਦਾ, ਚਿੱਟਾ ਨਕਲੀ ਹੁੰਦਾ। ਇਦਾਂ ਦਾ ਰੰਗ ਹੁੰਦਾ, ਕਾਲਾ ਕਾਲਾ ਜਾਂ ਬਿਸਕੁਟੀ ਸਲੇਟੀ ਜਿਹੇ ਰੰਗ ਦਾ। 6 ਗ੍ਰਾਮ ਬੰਸਲੋਚਨ ਤੇ 2 ਗ੍ਰਾਮ ਨਿੰਬੂ ਦਾ ਸੱਤ ਲੈਣਾ। ਇਹਨਾਂ ਨੂੰ ਸਾਰਿਆਂ ਨੂੰ ਪੀਸ ਲੈਣਾ। 1 ਲੀਟਰ ਗੁਲਾਬ ਜਲ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਰੱਖ ਦਿਓ ਉਹਨੂੰ। ਦੂਸਰੇ ਦਿਨ 24 ਘੰਟੇ ਬਾਅਦ ਉਹ ਨਿਤਰਿਆ ਹੋਊਗਾ, ਜਿਹੜਾ ਸੈਂਟਰ ਦੇ ਵਿੱਚੋਂ ਪਾਣੀ ਪਾਈਪ ਲਾ ਕੇ ਬਾਹਰ ਕੱਢ ਲਓ। ਉਹਨੂੰ ਫੇਰ ਵੀ 1 ਵਾਰੀ ਦੁਬਾਰਾ ਕਾਟਨ ਰੱਖ ਕੇ ਕੀਪ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਪੁਣ ਲਓ ਤਾਂ ਕਿ ਵਿੱਚ ਕੋਈ ਡੱਕਾ ਨਾ ਰਹਿ ਜਾਵੇ। ਅੱਖ ਦੇ ਵਿੱਚ ਪਾਉਣ ਵਾਲੀ ਦਵਾਈ ਆ, ਐਨ ਬਿਲਕੁਲ ਕਲੀਨ ਨਿਕਲਿਆ ਹੋਊਗਾ। ਚਿੱਟੇ ਮੋਤੀਏ ਨੂੰ ਨਹੀਂ ਛੱਡਦੀ। ਬੱਚਿਆਂ ਦੀਆਂ ਐਨਕਾਂ ਲਾ ਦੂ। ਜਿੰਨਾ ਮਰਜ਼ੀ ਨੰਬਰ ਲੱਗਿਆ ਹੋਵੇ, ਬੱਚਿਆਂ ਦੀ ਐਨਕਾਂ ਨੂੰ ਤਾਂ 3-4 ਮਹੀਨੇ ਚ ਆ ਕਹਿੰਦੀ ਆ ਹਟ ਪਿੱਛੇ। ਔਰ ਰਿਜ਼ਲਟ ਜਿਹਨੇ ਦੇਖਣਾ ਉਹਦਾ ਰਿਜ਼ਲਟ ਦੇਖੋ ਤੁਸੀਂ, 3 ਮਿੰਟ ਚ ਰਿਜ਼ਲਟ ਦਊਗੀ। 3 ਮਿੰਟ, ਮੈਂ ਬਹੁਤ ਵੱਡੀ ਗੱਲ ਕਹਿ ਰਿਹਾ। 3 ਮਿੰਟ ਚ ਰਿਜ਼ਲਟ। ਬੰਦੇ ਨੂੰ ਸਾਹਮਣੇ ਬਿਠਾਓ, ਉਹਨੂੰ ਪੁੱਛੋ ਵੀ ਆਹ ਤੇ ਤੂੰ ਪੜ੍ਹਿਆ ਜਾਂਦਾ। ਜਿਹੜਾ ਪੜ੍ਹਿਆ ਜਾਂਦਾ ਠੀਕ ਆ, ਥੱਲੇ ਨੂੰ ਆਈ ਜਾਣੋ। ਜਿਹੜਾ ਕਹੂਗਾ ਮੈਨੂੰ ਨਹੀਂ ਇਹ ਸਮਝ ਨਹੀਂ ਆਉਂਦਾ, ਦਵਾਈ ਅੱਖ ਦੇ ਵਿੱਚ ਪਾ ਕੇ ਨਾ ਸਾਫ਼ ਕਰਕੇ ਉਹਨੂੰ ਕਹ ਹੁਣ ਦੱਸੋ ਆ ਕੀ ਹੋ ਗਿਆ। ਇੰਨੀ ਛੇਤੀ 3 ਮਿੰਟ ਚ ਰਿਜ਼ਲਟ, ਇੰਨੀ ਛੇਤੀ। ਅੱਗੇ ਆ ਗਿਆ ਕਾਲੇ ਮੋਤੀਏ ਦਾ ਇਲਾਜ ਬਿਲਕੁਲ ਹੀ ਸੌਖਾ ਹੈ। ਜ਼ਿਆਦਾ ਘਬਰਾਉਣ ਦੀ ਲੋੜ ਨਹੀਂ, ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ। ਅਦਰਕ ਦਾ ਰਸ ਨਿਚੋੜ ਲਓ, 1 ਚਮਚ ਅਦਰਕ ਦਾ ਰਸ ਪਾ ਲਓ। ਪਿਓਰ ਸ਼ਹਿਦ ਹੋਵੇ, ਕੰਪਨੀਆਂ ਦਾ ਸ਼ਹਿਦ ਨਹੀਂ ਪਾਉਣਾ। 1 ਚਮਚ ਸ਼ਹਿਦ ਦਾ, 1 ਚਮਚ ਅਦਰਕ ਦੇ ਰਸ ਦਾ ਡ੍ਰੌਪਰ ਦੇ ਵਿੱਚ ਪਾ ਕੇ ਨਾ 2-2 ਬੂੰਦਾਂ ਸਵੇਰੇ ਸ਼ਾਮ ਪਾ ਕੇ ਦੇ ਦਿਓ। ਮਹੀਨੇ ਬਾਅਦ ਕਾਲਾ ਮੋਤੀਆ ਡਾਕਟਰ ਨੂੰ ਚੈੱਕ ਕਰਾ ਕੇ ਆਵੇ ਜਿਹੜਾ ਕਹਿੰਦਾ ਵੀ ਇਲਾਜ ਨਹੀਂ ਹੋ ਸਕਦਾ।